ਸਾਡੇ ਦਿਲ ਨਹੀਂ ਟੁੱਟਦੇ ਸਾਡੇ ਗਰੀਬੀ ਕਰਕੇ ਰਿਸ਼ਤੇ ਹੀ ਟੁੱਟਦੇ ਆ ਰਿਸ਼ਤੇ ਟੁੱਟ- ਜ਼ਿਆਦਾਤਰ। ਇਹ ਤਾਂ ਹੈ। ਹਾਂ ਤੇ ਉਹ ਇਸ ਕਰਕੇ ਦਿਲ ਦੁਲ ਤੇ ਨਹੀਂ ਸੀ ਆਪਣਾ ਟੁੱਟਾ। ਤੇ ਮੈਂ ਲਿਖ ਲਿਆ ਸੀ ਗਾਣਾ 2-3 ਦਿਨਾਂ 'ਚ ਨਾ। ਅੱਛਾ ਤੇ ਇੰਨਾ ਵਧੀਆ ਨਹੀਂ ਸੀ ਲਿਖਿਆ, ਲੇਕਿਨ ਲਿਖ ਲਿਆ ਸੀ। ਹੁਣ ਚਲੋ ਦੇ ਹਿਸਾਬ ਨਾਲ ਮੈਂ ਵੇਖਦਾ ਨਾ ਤੇ ਮੈਨੂੰ ਇਦਾਂ ਲੱਗਦਾ ਵੀ ਇੰਨਾ ਵਧੀਆ ਨਹੀਂ ਸੀ ਲਿਖਿਆ। ਚਲੋ ਇੱਕ ਹਾਂਜੀ ਸਟਾਰਟਿੰਗ ਉਹ ਮੇਰੇ ਵਾਸਤੇ ਪੁਆਇੰਟ ਤੇ ਸੀ ਨਾ ਇੱਕ ਬਹੁਤ, ਹਲੇ ਵੀ ਮੈਂ ਉਹ ਗਾਣਾ ਦੇਖਦਾ ਵੀ ਮੈਨੂੰ ਇਦਾਂ ਲੱਗਦਾ ਵੀ ਯਾਰ ਮੈਂ ਵਾਕਈ ਲਿਖ ਲਿਆ ਸੀ ਲਿਖ ਲਿਆ 2-3 ਦਿਨਾਂ 'ਚ, ਹਨਾ ਵੀ ਛੋਟੀ ਗੱਲ ਨਹੀਂ ਹੈ ਗਾਣਾ ਲਿਖਣਾ। ਬਹੁਤ ਵੱਡੀ ਗੱਲ ਹੈ ਤੇ ਇਹ ਅੱਲਾ ਵੱਲੋਂ ਹੀ ਹੁੰਦੀ ਆ, ਮੈਨੂੰ ਆਈ ਆਮਦ ਹੋਈ ਤੇ ਆਮਦ ਹੋ ਗਈ। ਹਨਾ। ਨਾਲੇ ਮੈਨੂੰ ਇਹ ਸੀ ਵੀ ਲਿਖਣਾ ਮੈਨੂੰ ਬੁਖਾਰ ਹੋ ਗਿਆ ਸੀ 2-3 ਦਿਨਾਂ 'ਚ ਨਾ, ਸੋਚ ਕੇ ਵੀ ਉਹ ਬੰਦਾ ਨਾ, ਜਿਵੇਂ ਆਪਾਂ ਕਹਿ ਦਿੰਦੇ ਆ ਨਾ ਪੰਜਾਬੀ 'ਚ ਲਫ਼ਜ਼ ਵੀ ਸਬਜ਼ ਬਾਗ ਦਿਖਾ ਦੇਣਾ, ਦਿਖਾ ਦੇਣੇ ਆ। ਉਹ ਇਦਾਂ ਮੈਨੂੰ ਨਾ ਦਿਖਾ ਗਿਆ ਸੀ। ਤੇ ਮੈਂ ਲਿਖ ਲਿਆ, ਉਹ ਆਇਆ ਫੇਰ ਨਾਲ ਲੈਣ ਆਉਂਦਾ ਹੁੰਦਾ ਸੀ ਹਨਾ। ਤੇ ਫਿਰ ਮੈਂ ਉਹਨੂੰ ਸੁਣਾਇਆ ਹੂੰ ਵੀ ਇਦਾਂ ਮੈਨੂੰ ਲਿਖਣਾ ਨਹੀਂ ਨਾ ਆਉਂਦਾ ਤੇ ਪੜ੍ਹਿਆ ਨਹੀਂ ਆ ਮੈਂ ਤਾਂ। ਅੱਛਾ ਹਾਂ ਕੋਈ ਮਸਲਾ ਨਹੀਂ, ਹਾਂ। ਅਸੀਂ ਵੀ ਤੁਹਾਡੇ ਨਾਲ ਦੀ ਨਹੀਂ। ਆਹੋ ਤੇ ਮੈਂ ਉਹਨੂੰ ਸੁਣਾਇਆ ਵੀ ਮੈਂ ਜ਼ੇਨ 'ਚ ਫਿੱਟ ਕੀਤਾ ਸੀ, ਮੈਂ ਕਿਹਾ ਵੀ ਇਦਾਂ ਆਹ ਗਾਣਾ ਉਹਨੂੰ ਸੁਣਾਇਆ ਮੈਂ। ਤੇ ਉਹਨੇ ਸੁਣਿਆ, ਕਹਿੰਦਾ ਯਾਰ ਤੂੰ ਸਹੀ ਲਿਖਿਆ ਗਾਣਾ। ਮੈਂ ਕਿਹਾ ਅੱਛਾ। ਮੈਂ ਕਿਹਾ ਹੁਣ ਫਿਰ ਇਹਨੂੰ ਕਰਾਈਏ ਰਿਕਾਰਡ, ਇੰਟਰਨੈਟ ਤੇ ਚਲਾਈਏ ਹਨਾ। ਤੇ ਕਹਿੰਦਾ ਵੀ ਕਰਦੇ ਆਪਾਂ। ਉਹ ਕੁਛ ਦਿਨ ਆਉਂਦਾ ਰਿਹਾ, ਚੱਕਰ ਲਾਉਂਦਾ ਰਿਹਾ, ਮੈਂ ਉਹਨੂੰ ਕਹਿੰਦਾ ਰਿਹਾ ਕਰਦੇ ਆ। ਉਹ ਫਿਰ ਆਉਣਾ ਛੱਡ ਗਿਆ। ਬਸ ਉਹੀ ਗੱਲ ਹੋ ਗਈ, ਹਾਂ ਤਬਸ ਬਾਅਦ ਦਿਖਾ ਕੇ ਭੱਜ ਗਿਆ। ਉਹ ਆਉਣਾ ਛੱਡ ਗਿਆ ਤੇ ਉਹ ਮੇਰੇ ਦਿਲ 'ਚ ਉਹ ਚੀਜ਼ਾਂ ਆ ਗਈਆਂ ਵੀ ਇਹ ਗਾਣਾ ਹੁਣ ਰਿਕਾਰਡ ਹੋਣਾ ਵਾ। ਰਿਕਾਰਡ ਹੋਣਾ ਜਿਵੇਂ ਹੁੰਦੇ ਨਾ ਆਪਣੀ ਸੂਈ ਅੜ ਜਾਂਦੀ, ਸੂਈ ਅੜ ਗਈ, ਬਾਤ ਕਿੱਥੇ ਅੜ ਗਈ। ਰਿਕਾਰਡ ਵੀ ਹੋਊਗਾ ਤੇ ਆਊਗਾ ਹੀ। ਤੇ ਉਹ ਨਵਾਂ ਸੀ, ਮੈਨੂੰ ਪਤਾ ਨਹੀਂ ਸੀ ਹੁੰਦਾ ਚੀਜ਼ਾਂ ਦਾ ਵੀ ਇਦਾਂ ਸਟੂਡੀਓ ਹੁੰਦੇ ਨੇ। ਮੈਨੂੰ ਸਿਰਫ ਇੱਕ ਹੀ ਸੀ ਦਿਮਾਗ 'ਚ ਨਾ, ਤੁਹਾਨੂੰ ਮੈਂ ਦੱਸਣ ਲੱਗਾ ਵੀ ਕੋਕ ਸਟੂਡੀਓ ਹੀ ਆ ਦੁਨੀਆ ਤੇ, ਕੋਕ ਸਟੂਡੀਓ ਵੀ ਉੱਥੇ ਗਾਣੇ ਰਿਕਾਰਡ ਹੁੰਦੇ ਨੇ। ਨੇ। ਤੇ ਮੈਂ ਫਿਰ ਸੋਚਿਆ ਵੀ ਆਪ ਹੀ ਕਰਾਂਗਾ। ਮੈਂ ਕੰਮ ਤੋਂ ਛੁੱਟੀ ਹੋਣੀ ਨਿਕਲਿਆ ਕਰਨਾ ਇੱਧਰ ਨੂੰ, ਐਵੇਂ ਗਲੀਆਂ ਨੂੰ ਲਾਹੌਰ 'ਚ ਨਾ। ਮੈਂ ਕਿਹਾ ਵੀ ਲਾਹੌਰ 'ਚ ਮੈਂ ਨਵਾਂ ਹੀ ਲਾਹੌਰ ਆਇਆ ਸੀ। ਅੱਛਾ ਹਾਂ ਲਾਹੌਰ ਦਾ ਵੀ ਨਹੀਂ ਸੀ ਮੈਨੂੰ ਪਤਾ, ਸਹੀ। ਮੈਂ ਬਿਲਕੁਲ ਨਵਾਂ ਸੀ। ਮੈਂ ਨਾ ਲੋਕਾਂ ਕੋਲ ਪੁੱਛਣਾ ਵੀ ਕੋਕ ਸਟੂਡੀਓ ਕਿੱਥੇ ਆ, ਕੋਕ ਸਟੂਡੀਓ ਕਿੱਥੇ ਹਨਾ। ਤੇ ਕਈਆਂ ਨੇ ਮੈਨੂੰ ਪੁੱਛਣ ਲੱਗ ਜਾਣਾ ਕਿੱਧਰ, ਤੂੰ ਕੀ ਖੈਰ ਆ ਤੈਨੂੰ, ਵੀ ਕੀ ਕਰਨਾ ਕੋਕ ਸਟੂਡੀਓ, ਵੀ ਮੈਨੂੰ ਨਾ ਪਤਾ ਨਾ ਲੱਗੇ, ਕੋਈ ਕਵੇ ਕਰਾਚੀ ਆ, ਕੋਈ ਕਵੇ ਕਿੱਦਾਂ। ਫਿਰ ਮੈਨੂੰ ਕੋਕ ਸਟੂਡੀਓ ਤੇ ਨਹੀਂ, ਤੇ ਇੱਕ ਸਟੂਡੀਓ ਦਾ ਮੈਨੂੰ ਪਤਾ ਲੱਗ ਗਿਆ, ਉੱਥੇ ਹੀ ਸੀ ਮੇਰੇ ਲਾਗੇ ਤਾਗੇ ਕਿਤੇ ਨਾ। ਤੇ ਉਹਨਾਂ ਦਾ ਮੈਨੂੰ ਪਤਾ ਲੱਗ ਗਿਆ, ਮੈਂ ਬੜਾ ਚਲਾ ਗਿਆ ਉੱਥੇ, ਜਿਵੇਂ ਖੁਸ਼ ਹੋਇਆ ਵੀ ਮੈਨੂੰ ਸਟੂਡੀਓ ਦਾ ਪਤਾ ਲੱਗ ਗਿਆ। ਚਲੋ ਕਿਤੇ ਤੱਕ ਤੇ ਗੱਲ ਪਹੁੰਚੀ ਹੈ ਨਾ। ਕਿਤੇ ਹਾਂ ਤੱਕ ਤੇ ਪਹੁੰਚੇ ਨਾ ਹੁਣ। ਉਹ ਮੈਂ ਜਾ ਕੇ ਵੇਖਿਆ ਤੇ ਉਹਨੇ ਕਮਰੇ 'ਚ ਇਦਾਂ ਸੈਟਅਪ ਲਾਇਆ ਹੋਇਆ ਨਾ। ਤੇ ਮੈਂ ਕਿਹਾ ਯਾਰ ਇਦਾਂ ਦੇ ਸਟੂਡੀਓ ਹੁੰਦੇ ਨੇ। ਮੈਂ ਤਾਂ ਸਮਝਦਾ ਸੀ ਸਿਰਫ ਦੁਨੀਆ ਤੇ ਕੋਕ ਸਟੂਡੀਓ ਹੀ ਹੈ ਨਾ। ਹੁੰਦਾ। ਫਿਰ ਮੈਨੂੰ ਪਤਾ ਲੱਗਿਆ ਵੀ ਸਟੂਡੀਓ ਇਦਾਂ ਵੀ ਹੁੰਦੇ ਨੇ, ਘਰਾਂ 'ਚ ਵੀ, ਕਮਰਿਆਂ 'ਚ ਵੀ ਲੋਕਾਂ ਨੇ ਬਣਾਏ ਹੁੰਦੇ। ਫਿਰ ਉਦੋਂ 2014 'ਚ 450-500 ਦਿਹਾੜੀ ਹੁੰਦੀ ਸੀ। ਹਾਂ ਇੰਨੀ ਆਈ ਥਿੰਕ। ਤੇ ਕਾਰੀਗਰ ਦੀ, ਤੇ ਪੈਸੇ ਪੂਸਿਆਂ ਵੱਲੋਂ ਵੀ ਬੜਾ ਨਾ ਉਹ ਮਾਠਾ ਸੀ ਕੰਮ ਮੇਰਾ। ਤੇ ਮੈਂ ਉਹਨੂੰ ਪੁੱਛਿਆ ਵੀ ਕਿੰਨੇ ਪੈਸੇ ਬਾਈ ਗਾਣੇ ਦੇ ਹਨਾ। ਉਹਨੇ ਆਡੀਓ ਦਾ ਮੈਨੂੰ 1.5 ਲੱਖ ਰੁਪਇਆ ਦੱਸਿਆ ਸੀ ਉਦੋਂ, 2014 ਚ। 2014 'ਚ। ਉਦੋਂ ਤਾਂ ਤੇ ਉਹ ਮੈਂ ਸੋਚਿਆ ਵੀ 1.5 ਲੱਖ ਕਿੱਥੋਂ ਆਉਣਾ। ਫਿਰ ਮੈਂ ਇੱਕ ਵਾਰੀ ਨਾ, ਮੈਂ ਕਿਹਾ ਨਹੀਂ ਹਲੇ ਨਹੀਂ, ਜਦੋਂ ਪੈਸੇ ਆਣਗੇ ਫੇਰ ਦੇਖਾਂਗੇ। ਫਿਰ ਕਰਾਂਗੇ। ਲੇਕਿਨ ਉਹ ਸ਼ੌਕ ਮੇਰੇ ਅੰਦਰ ਰਿਹਾ। ਮੈਂ ਹੋਰ ਗਾਣੇ ਲਿਖੇ 2-3 ਉਸ ਤੋਂ ਬਾਅਦ ਹਨਾ। ਤੇ ਮੈਂ ਗਾਉਂਦਾ ਰਿਹਾ, ਹੋਰ ਰਿਆਜ਼ ਆਪਣੇ ਕਰਦਾ ਰਿਹਾ। ਫਿਰ ਮੈਂ ਇੱਕ ਮੈਨੂੰ ਸਟੂਡੀਓ ਮਿਲ ਗਿਆ ਮੇਰੇ ਆਪਣੇ ਸ਼ਹਿਰ ਹੀ ਨਾ, ਤੇ ਉਹਨਾਂ ਨੇ ਮੇਰੇ ਕੋਲ 30,000 ਰੁਪਇਆ ਮੰਗਿਆ ਸੀ ਆਡੀਓ ਦਾ। ਕਿੱਥੇ 1.5 ਲੱਖ, ਕਿੱਥੇ 30,000 ਰੁਪਈਆ। ਹਾਂ ਤੇ ਉਹ ਮੈਨੂੰ ਇਦਾਂ ਲੱਗਿਆ ਵੀ ਮੈਂ ਕਰ ਸਕਦਾ ਹਨਾ। ਤੇ ਉਹ ਸੀ ਮੇਰਾ ਪਹਿਲਾ ਗਾਣਾ। ਤੇ ਉਹ 30,000 ਤੇ ਉਹਨਾਂ ਨੇ ਮੰਗਿਆ ਹੀ ਸੀ, ਪਰ ਉਹ ਗਾਣਾ ਮੈਨੂੰ ਬਾਹਲਾ ਹੀ ਮਹਿੰਗਾ ਪੈ ਗਿਆ, ਬਹੁਤ ਹੀ ਮਹਿੰਗਾ ਪੈ ਗਿਆ। ਕਿੰਨਾ ਕੁ ਮਹਿੰਗਾ ਤੁਸੀਂ? ਬਹੁਤ ਹੀ ਮਹਿੰਗਾ ਪੈ ਗਿਆ। ਉਹ ਗਾਣੇ 'ਚ ਮੇਰਾ 2.5 ਮਰਲੇ ਜਗ੍ਹਾ ਮੇਰੀ ਅੱਛਾ ਗਈ। ਹਾਂ ਤੇ ਮੈਂ ਸੁਖੀ ਸੀ, ਕੰਮ ਕਰਦਾ ਸੀ, ਖੁਸ਼ ਸੀ। ਮੇਰੇ ਕੋਲ ਡੀਲੈਕਸ ਸੀ, ਮੋਟਰਸਾਈਕਲਾਂ ਦਾ ਸ਼ੌਕ ਸੀ ਉਦੋਂ, 125 ਸੀ, ਡੀਲੈਕਸ ਸੀ, ਉਹ ਵੀ ਗਈਆਂ। ਇੱਕ ਗਾਣੇ ਪਿੱਛੇ? ਹਾਂ ਇੱਕ ਗਾਣੇ ਪਿੱਛੇ। ਉਹ ਪਹਿਲਾ ਗਾਣਾ ਮੇਰਾ ਜ਼ਿੰਦਗੀ ਦਾ ਸਭ ਤੋਂ ਔਖਾ ਗਾਣਾ ਸੀ। ਤੇ ਮੇਰੀਆਂ ਚੱਪਲਾਂ ਘਸ ਗਈਆਂ ਸੀ ਸਟੂਡੀਓ ਦੇ ਚੱਕਰ ਲਾ ਕੇ। ਉਹ ਲੋਕ ਸੀ ਥੋੜ੍ਹਾ ਜਿਹਾ ਖਾਨ ਸਾਹਿਬ ਟਾਈਪ ਨਾ। ਤੇ ਸਾਰੇ ਵੀ ਬੁਰੇ ਨਹੀਂ ਹੁੰਦੇ, ਕਿਤੇ ਖਾਨ ਸਾਹਿਬ ਕਹਿਣ ਬੁਰਿਆਂ ਕਹੀ ਜਾਂਦਾ ਹੈ ਨਾ। ਤੇ ਉਹਨਾਂ ਨੇ ਨਾ ਬਹੁਤ ਮੈਨੂੰ ਜ਼ਲੀਲ ਕੀਤਾ ਸੀ ਵੀ ਪਹਿਲੀ ਵਾਰੀ ਮੈਂ ਸਟੂਡੀਓ ਜਾਣਾ, ਫਲਾਣੀ ਸ਼ਾਇ ਫੜੀ ਲਿਆਈ ਇੱਦਾਂ। ਉਹ 3-4 ਮਹੀਨੇ ਤੇ ਮੇਰੇ ਰਿਕਾਰਡਿੰਗ 'ਤੇ ਲੱਗ ਗਏ ਸੀ। ਤੇ ਹੁਣ ਮੈਂ ਅੱਧੇ ਘੰਟੇ 'ਚ ਰਿਕਾਰਡ ਕਰਕੇ ਬਾਹਰ ਆ ਜਾਂਦਾ ਹੁੰਦਾ। ਹਾਂ ਤੇ ਇੱਦਾਂ ਸੀ। ਉਹ ਪਹਿਲਾ ਗਾਣਾ ਸੀ ਮੇਰਾ ਜ਼ਿੰਦਗੀ ਦਾ ਸਭ ਤੋਂ ਔਖਾ। ਤੇ ਚਲੋ ਇਹ ਕਿ ਉਸ ਗਾਣੇ ਨੇ ਤੁਹਾਨੂੰ ਅੱਜ ਗਾਣੇ ਨੇ ਮੈਨੂੰ ਸਿੱਖਣ ਲਈ ਬਹੁਤ ਕੁਛ ਤੁਹਾਨੂੰ ਜਦੋਂ ਵੀ ਬੰਦਾ ਕੋਈ ਨਵਾਂ ਕੰਮ ਕਰਦਾ ਨਾ, ਉਹਨੂੰ ਚੀਜ਼ਾਂ ਸਿੱਖਣ ਲਈ ਬਹੁਤ ਮਿਲਦੀਆਂ। ਉਹਦੇ ਪੈਸੇ ਤੇ ਲੱਗਦੇ, ਔਖਾ ਤੇ ਹੁੰਦਾ, ਲੇਕਿਨ ਉਹਨੂੰ ਸਿੱਖਣ ਲਈ ਬਹੁਤ ਕੁਛ ਮਿਲਦਾ।